ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣੇ ਪਹਿਲੇ 100 ਦਿਨਾਂ ਦੀ ਜਿਹੜੀ ਕਾਰਗੁਜ਼ਾਰੀ 'ਚ ਹੀ ਦੱਸਦਾ ਸੀ ਕਿ ਵੀ ਜਿਹੜੀ ਚਾਈਨਾ ਸੈਂਟਰਿਕ ਪੋਲਿਟਿਕਸ ਰਹੇਗੀ, ਜੋ ਪ੍ਰੈਜ਼ੀਡੈਂਟ ਟਰੰਪ ਦੀ ਲਾਈਨ ਸੀ ਉਹਦੇ ਤੋਂ ਡਿਵੀਏਟ ਨਹੀਂ ਹੋਏਗਾ। ਔਰ ਇਹ ਵੀ ਸੀ ਕਿ ਇੰਡੀਆ ਜਿਹੜਾ ਉਹ ਇੱਕ ਪਾਰਟਨਰ ਦੇ ਤੌਰ ਤੇ ਜਾਂ ਇਹ ਕਹੋ ਕਿ ਇੱਕ ਮੋਢਾ ਉਹਨਾਂ ਦਾ ਰਹੇਗਾ ਚੀਨ ਦੇ ਖਿਲਾਫ ਜਿਹੜੀ ਵੀ ਨੀਤੀ ਹੈ। ਕਿਵੇਂ ਆਉਣ ਵਾਲੇ ਪੀਰੀਅਡ 'ਚ ਕਿਹੜੇ ਕਾਰਡ ਹੋਰ ਭਾਰਤ ਪਲੇ ਕਰੇਗਾ ਅਗੇਂਸਟ ਪਾਕਿਸਤਾਨ, ਅਗੇਂਸਟ ਚਾਈਨਾ, ਉਸ ਦੀ ਇੱਕ ਝਲਕ ਜ਼ਰੂਰ ਨਜ਼ਰ ਆਈ। ਔਰ ਇਸ ਕੁਲਭੂਸ਼ਣ ਯਾਦਵ ਔਰ ਉਸ ਦਾ ਫੜਿਆ ਜਾਣਾ ਇਸ ਗੱਲ ਦਾ ਸਬੂਤ ਸੀ ਕਿ ਭਾਰਤ ਕਿੰਨਾ ਜ਼ਿਆਦਾ ਬਲੋਚਿਸਤਾਨ ਦੇ ਵਿੱਚ ਜਿਹੜੀ ਵਾਇਲੈਂਸ ਹੈ ਉਹਦੇ 'ਚ ਇਨਵੋਲਵ ਹੈ, ਕਿਵੇਂ ਇੰਡੀਅਨ ਇੰਟੈਲੀਜੈਂਸ ਰॉ ਜਿਹੜੀ ਹੈ ਉੱਥੇ ਐਕਟਿਵ ਹੈ। ਨਰਿੰਦਰ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਗਿਲਗਿਤ ਬਾਲਟਿਸਤਾਨ ਦੀ ਗੱਲ ਕੀਤੀ, ਬਲੋਚਾਂ ਦੇ ਹਿਊਮਨ ਰਾਈਟਸ ਵਾਇਲੇਟ ਦੀ ਗੱਲ ਕੀਤੀ, ਆਜ਼ਾਦ ਕਸ਼ਮੀਰ ਦੇ ਹਿਊਮਨ ਰਾਈਟ ਵਾਇਲੇਟ ਦੀ ਗੱਲ ਕੀਤੀ। ਤੇ ਉਦੋਂ ਇਸ ਗੱਲ ਦੀ ਸਮਝ ਆ ਗਈ ਸੀ ਕਿ ਜੋ ਕੁਝ ਹੁਣ ਤੱਕ ਕੋਵਰਟ ਢੰਗ ਨਾਲ ਇੰਡੀਅਨ ਏਜੰਸੀਆਂ ਉੱਥੇ ਕਰ ਰਹੀਆਂ ਨੇ, ਉਹਨਾਂ ਨੇ ਓਵਰਟ ਪੋਲੀਟੀਕਲ ਸਪੋਰਟ ਵੀ ਜਿਹੜੀ ਹੈ ਉਹ ਪ੍ਰੋਵਾਈਡ ਕਰ ਦਿੱਤੀ ਹੈ। ਭਾਰਤ ਜਿਹੜਾ ਹੈ ਉਹ ਹੁਣ ਫੌਜੀ ਦਖਲਅੰਦਾਜ਼ੀ ਵੀ ਕਰੇਗਾ ਅਫਗਾਨਿਸਤਾਨ 'ਚ, ਕਿਉਂਕਿ ਐਂਟੋਨੀ ਬਲਿੰਕਨ ਦਾ ਜਾਂ ਉੱਥੇ ਅਜੀਤ ਡੋਵਲ ਦੇ ਨਾਲ ਵੀ ਮਿਲਿਆ ਕਿ ਔਰ ਇਹੀ ਨਹੀਂ ਵੀ ਇਕੱਲਾ ਫੌਜੀ ਮੁਖੀ ਨੇ ਆਉਣਾ ਸੀ, ਉਹਦੀਆਂ ਘੱਟੋ ਘੱਟ 20+ ਐਨਗੇਜਮੈਂਟਸ ਇੰਡੀਆ 'ਚ ਰੱਖੀਆਂ ਹੋਈਆਂ ਸੀ ਕਿ ਉਹਨੇ ਜਿਹੜੀ ਅਫਗਾਨ ਆਰਮੀ ਦੇ ਕੈਡਟ ਇਹਨਾਂ ਦੀ ਪੂਨਾ ਅਕੈਡਮੀ ਦੇ ਵਿੱਚ ਟ੍ਰੇਨਿੰਗ ਲੈ ਰਹੇ ਨੇ ਉਹਨਾਂ ਨੂੰ ਐਡਰੈਸ ਕਰਨਾ ਸੀ, ਮੀਡੀਆ ਦੇ ਨਾਲ ਇੰਟਰੈਕਸ਼ਨ ਸੀ। ਔਰ ਇੰਡੀਆ ਨੇ ਫੁੱਲ ਸਕੇਲ ਅਫਗਾਨ ਮੁਖੀ ਤੋਂ ਉਵੇਂ ਹੀ ਪਾਕਿਸਤਾਨ ਨੂੰ ਗਾਲਾਂ ਕਢਵਾਉਣੀਆਂ ਸੀ, ਜਿਵੇਂ ਖੁਦ ਅਸ਼ਰਫ ਗਨੀ ਨੇ ਤਾਸ਼ਕੰਦ ਦੇ ਵਿੱਚ ਔਰ ਦੁਸ਼ਾਂਦੇ ਦੇ ਵਿੱਚ ਜੋ ਬੱਕੜਵਾਦ ਕੀਤਾ ਉਹ ਜਿਹਾ ਕਰਨਾ ਸੀ। ਅਮਰੀਕਾ ਨੇ ਇਹ ਘੱਟੋ ਘੱਟ ਗਰਾਊਂਡ ਰਿਐਲਿਟੀ ਸਮਝ ਲਈ ਕਿ ਭਾਈ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਉਹਨਾਂ ਨੇ ਉਹਦਾ ਕੈਂਸਲ ਕਰਵਾਇਆ। ਐਂਟਨੀ ਬਲਿੰਕਨ ਨੇ ਜਿਹੜਾ ਫੁਸਫੁਸਾ ਜਿਹਾ ਹੀ ਕੰਮ ਰੱਖਿਆ ਕਿ ਜੀ ਇਹ ਬ੍ਰੌਡਰ ਹੈ, ਡੈਮੋਕ੍ਰੇਸੀ ਵੈਲਿਊਜ਼ ਵਾਲੇ ਲੋਕ ਨੇ, ਫਿਰ ਤਾਂ ਪਾਕਿਸਤਾਨ ਵੀ ਡੈਮੋਕ੍ਰੇਸੀ ਹੈ, ਉਹਨੂੰ ਵੀ ਬਣਾ ਲਓ ਕੁਆਡ ਦਾ ਹਿੱਸਾ। ਆਲਰੇਡੀ ਮਿਨੀ ਕੁਆਡ ਤਾਂ ਇਹਨਾਂ ਨੇ ਬਣਾਇਆ ਹੀ ਹੈ, ਜਿਹਦੇ 'ਚ ਉਜ਼ਬੇਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ ਔਰ ਅਮਰੀਕਾ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਐਮਿਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਫੋਰਨ ਮਿਨਿਸਟਰ ਐਂਟਨੀ ਬਲਿੰਕਨ 2 ਰੋਜ਼ਾ ਭਾਰਤ ਦੌਰੇ ਤੇ ਸਨ। ਭਾਵੇਂ ਇਹ ਦੌਰਾ ਪੂਰੀ ਤਰ੍ਹਾਂ ਨਾਕਾਮਯਾਬ ਰਿਹਾ, ਪਰ ਇਸ ਦੌਰਾਨ ਭਾਰਤ ਨੇ ਤਿੱਬਤੀ ਨੁਮਾਇੰਦੇ ਅਤੇ ਪਾਕਿਸਤਾਨ ਵਿਚਲੀ ਇੱਕ ਘੱਟ ਗਿਣਤੀ ਬਹਾਏ ਕਮਿਊਨਿਟੀ ਦੇ ਨੁਮਾਇੰਦਿਆਂ ਨਾਲ ਅਮਰੀਕੀ ਵਿਦੇਸ਼ ਮੰਤਰੀ ਦੀ ਜਿਹੜੀ ਮੁਲਾਕਾਤ ਹੈ ਉਹ ਕਰਵਾਈ। ਜੇ ਭਾਰਤ ਤਿੱਬਤੀ ਅਤੇ ਬਹਾਈ ਕਾਰਡ ਖੇਡ ਸਕਦਾ ਹੈ ਤਾਂ ਚੀਨ ਅਤੇ ਪਾਕਿਸਤਾਨ ਖਾਲਿਸਤਾਨ ਦੀ ਹਮਾਇਤ ਕਿਉਂ ਨਹੀਂ ਕਰ ਸਕਦੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਵੀ ਕੋਈ ਸਿਆਸੀ ਮੁਲਾਕਾਤ ਹੁੰਦੀ ਹੈ ਜਾਂ ਸਿਆਸੀ ਟੀਟੀ ਹੁੰਦੀ ਹੈ, ਬਹੁਤ ਵਾਰ ਜਿਹੜਾ ਮੇਨ ਸਟ੍ਰੀਮ ਮੀਡੀਆ ਈਵਨ ਦੁਨੀਆ ਦਾ ਵੀ ਹੈ ਉਹ ਵੱਡੀਆਂ ਗੱਲਾਂ ਦੇ ਉੱਤੇ ਹੀ ਫੋਕਸ ਕਰਦਾ ਹੈ। ਉਹਦੇ 'ਚ ਅੰਡਰਗਰੰਟ ਦੇ ਵਿੱਚ ਕੀ ਗੇਮ ਖੇਡੀ ਗਈ ਜਾਂ ਕਿਹੜੇ ਕਾਰਡ ਜਿਹੜੇ ਕਿ ਬੇਸ਼ੱਕ ਬਹੁਤ ਜਿਹੜੇ ਨੇ ਉਹ ਵਿਜ਼ੀਬਲ ਨਹੀਂ ਸੀ, ਲੇਕਿਨ ਆਉਣ ਵਾਲੇ ਪੀਰੀਅਡ 'ਚ ਉਹਨਾਂ ਨੂੰ ਕਿਵੇਂ ਐਕਸਪੈਂਡ ਕੀਤਾ ਜਾਏਗਾ। ਸਾਡਾ ਫਰਜ਼ ਹੈ, ਕਿਉਂਕਿ ਅਸੀਂ ਇੱਕ ਅਕਲੀਅਤ ਹੋਣ ਦੇ ਨਾਤੇ, ਮਾਈਨੋਰਿਟੀ ਹੋਣ ਦੇ ਨਾਤੇ ਔਰ ਜ਼ਾਹਰ ਹੈ ਅਮਰੀਕਨ ਹੋਣ ਦੇ ਨਾਤੇ ਸਾਡੇ ਇੰਟਰਸਟ ਵੀ ਨੇ, ਆਪਣੇ ਮੁਲਕ ਦੇ ਵੀ ਸਾਡੇ ਇੰਟਰਸਟ ਨੇ, ਪਰ ਸਾਡੀਆਂ ਜਿਹੜੀਆਂ ਚਿੰਤਾਵਾਂ ਨੇ, ਸਾਡੇ ਫਿਕਰ ਨੇ, ਉਹ ਖਿੱਤੇ ਦੇ ਵਿੱਚ ਜੋ ਤਬਦੀਲੀਆਂ ਚੱਲ ਰਹੀਆਂ ਉਹ ਸਾਡੀ ਕੌਮ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ। ਸਾਡੀ ਸਿਵਲਾਈਜੇਸ਼ਨ, ਸਿੱਖ ਤਹਿਜ਼ੀਬ ਦਾ ਕਰੇਡਲ ਵਾਘਾ ਤੋਂ ਜਮਨਾ ਤੱਕ, ਔਰ ਜ਼ਾਹਰ ਹੈ ਸਾਡੀ ਇਤਿਹਾਸਕ, ਸਾਡੀ ਪਵਿੱਤਰ ਭੂਮੀ, ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਸਾਡਾ ਮੱਕਾ ਮਦੀਨਾ, ਔਰ ਉਸ ਨੂੰ ਕਿਵੇਂ ਪ੍ਰਭਾਵਿਤ ਕਰੇਗੀ ਪਾਕਿਸਤਾਨ, ਜ਼ਾਹਰ ਹੈ ਅਫਗਾਨਿਸਤਾਨ। ਔਰ ਫਿਰ ਕੁੱਲ ਮਿਲਾ ਕੇ ਇਨਸਾਨੀਅਤ ਦੇ ਨਾਤੇ ਜਿੱਥੇ ਬਿਨਾਂ ਵਜ੍ਹਾ ਜਿਸ ਧਰਤੀ ਦੇ ਉੱਤੇ ਜੇ ਅਫਗਾਨਿਸਤਾਨ ਦੀ ਗੱਲ ਕਰੀਏ 4 ਦਹਾਈਆਂ ਤੋਂ ਕਿੰਨਾ ਖੂਨ ਡੁੱਲਿਆ, ਹੁਣ ਕੀ ਆਸਾਰ ਨੇ। ਔਰ ਇਸੇ ਤਰ੍ਹਾਂ ਭਾਰਤ ਔਰ ਚੀਨ ਦੇ ਵਿਚਾਲੇ ਜਿਹੜਾ ਟਕਰਾਅ ਇਹਨਾਂ ਨੇ, ਜਿਸ ਨੂੰ ਆ ਬੈਲ ਮੁਝੇ ਮਾਰ ਭਾਰਤ ਦੀ ਜਿਹੜੀ ਨੀਤੀ ਸੀ ਅਗਰੈਸਿਵ ਹੋ ਕੇ ਅਮਰੀਕਾ ਦੇ ਕਹੇ ਤੇ ਚੀਨ ਦੇ ਗਲ ਪੈਣ ਦੀ ਲਾਈਨ, ਉਸ ਦਾ ਖਮਿਆਜ਼ਾ ਵੀ ਭੁਗਤ ਰਹੇ ਨੇ। ਸੋ ਹੁਣ ਇਹ ਬੜੀ ਮੱਚ ਅਵੇਟਡ ਵਿਜ਼ਿਟ ਸੀ
ਐਂਟੋਨੀ ਬਲਿੰਕਨ ਦੀ, ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣੇ ਪਹਿਲੇ 100 ਦਿਨਾਂ ਦੀ ਜਿਹੜੀ ਕਾਰਗੁਜ਼ਾਰੀ 'ਚ ਹੀ ਦੱਸਦਾ ਸੀ ਕਿ ਵੀ ਜਿਹੜੀ ਚਾਈਨਾ ਸੈਂਟਰਿਕ ਪੋਲਿਟਿਕਸ ਰਹੇਗੀ, ਜੋ ਪ੍ਰੈਜ਼ੀਡੈਂਟ ਟਰੰਪ ਦੀ ਲਾਈਨ ਸੀ ਉਹਦੇ ਤੋਂ ਡਿਵੀਏਟ ਨਹੀਂ ਹੋਏਗਾ। ਔਰ ਇਹ ਵੀ ਸੀ ਕਿ ਇੰਡੀਆ ਜਿਹੜਾ ਉਹ ਇੱਕ ਪਾਰਟਨਰ ਦੇ ਤੌਰ ਤੇ ਜਾਂ ਇਹ ਕਹੋ ਕਿ ਇੱਕ ਮੋਢਾ ਉਹਨਾਂ ਦਾ ਰਹੇਗਾ ਚੀਨ ਦੇ ਖਿਲਾਫ ਜਿਹੜੀ ਵੀ ਨੀਤੀ ਹੈ। ਪਰ ਇਹਦੇ ਬਾਵਜੂਦ ਇਸ ਗੱਲ ਦੀ ਤਵੱਕੋ ਜ਼ਰੂਰ ਸੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਘੱਟੋ ਘੱਟ ਜਦੋਂ ਕਸ਼ਮੀਰ ਦੇ ਵਿੱਚ ਆਰਟੀਕਲ 370 ਖਤਮ ਕੀਤਾ 9 ਅਗਸਤ 2019 ਨੂੰ, ਉਦੋਂ ਯੂਐਸ ਕਾਂਗਰਸ ਸੈਨੇਟ ਦੇ ਵਿੱਚ ਹੀਅਰਿੰਗਸ ਹੁੰਦੀਆਂ ਨੇ, ਡੈਮੋਕ੍ਰੈਟ ਐਗਰੈਸਿਵ ਸੀ ਔਰ ਖਾਸ ਤੌਰ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਇਹ ਵੀ ਬੜੀ ਵੋਕਲ ਰਹੀ ਉਹਨਾਂ ਮੁੱਦਿਆਂ ਦੇ ਉੱਤੇ। ਇਸੇ ਤਰ੍ਹਾਂ ਜਦੋਂ ਸੀਏ ਔਰ ਐਨਆਰਪੀ ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ ਇਹਨਾਂ ਐਕਟਸ ਦੀ ਗੱਲ ਭਾਰਤ 'ਚ ਹੋਈ, ਉਸ ਦੇ ਉੱਤੇ ਵੀ ਬੜਾ ਐਗਰੈਸਿਵ ਸਟਾਂਸ ਸੀ ਡੈਮੋਕ੍ਰੈਟਸ ਦਾ। ਔਰ ਹਿਊਮਨ ਰਾਈਟਸ ਹਮੇਸ਼ਾ ਡੈਮੋਕ੍ਰੇਸੀ ਜਾਂ ਡੈਮੋਕ੍ਰੈਟ ਦੇ ਨਾਲ ਜੁੜਦਾ। ਔਰ ਇਹ ਵੀ ਸੀ ਕਿ ਵੀ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਮੋਦੀ ਰਜੀਮ ਟੂ ਦਾ ਐਕਸਟ੍ਰੀਮ ਆਪਣਾ ਹਿੰਦੂਤਵਾ ਕਾਰਡ ਪਲੇ ਹੀ ਨਹੀਂ ਕਰ ਰਿਹਾ, ਉਹ ਸਿਰਫ ਵੋਟਾਂ ਲੈਣ ਤੱਕ ਮਹਦੂਦ ਨਹੀਂ ਹੈ। ਜੇ ਤੁਸੀਂ ਗਰਾਊਂਡ ਦੇ ਉੱਤੇ ਦੇਖੋ ਜੋ ਕੁਝ ਉੱਥੇ ਚੱਲ ਰਿਹਾ ਹੈ, ਜਿਵੇਂ ਯੂਪੀ ਦੇ ਵਿੱਚ ਉਹ ਕਨਪਾਟਾ ਯੋਗੀ ਗੁੰਡਾਗਰਦੀ ਕਰ ਰਿਹਾ ਹੈ, ਜਿਵੇਂ ਅਸਾਮ ਦੇ ਵਿੱਚ ਧੱਕੇ ਦੇ ਨਾਲ ਕਈ ਕੁਝ ਉੱਥੇ ਜਿਹੜਾ ਉਹ ਲਾਗੂ ਕੀਤਾ ਜਾ ਰਿਹਾ ਹੈ, ਉਹਨਾਂ ਦਾ ਹਿੰਦੂਤਵੀ ਕਾਰਡ ਪੂਰੀ ਤਰ੍ਹਾਂ ਜਿਹੜਾ ਉਹ ਉਹਨਾਂ ਏਜੰਡੇ ਨੂੰ ਲਾਗੂ ਕਰ ਰਹੇ ਨੇ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੂਸਰਾ ਸੂਬਾ ਹੈ ਔਰ ਬਾਕੀ ਵੀ ਜੁਡੀਸ਼ਰੀ ਕੀ ਕਰ ਰਹੀ ਹੈ, ਮੀਡੀਆ ਕੀ ਕਰ ਰਿਹਾ ਹੈ। ਸੋ ਅਸੀਂ ਇਹ ਆਸ ਜ਼ਰੂਰ ਕਰਦੇ ਸੀ ਵੀ ਕੋਈ ਨਾ ਕੋਈ ਸਾਨੂੰ ਇਸ ਫਰੰਟ ਤੋਂ ਕੋਈ ਰਾਹਤ ਵਾਲੀ ਗੱਲ ਉਹ ਤਾਂ ਨਜ਼ਰ ਨਹੀਂ ਆਈ। ਪਰ ਕਿਵੇਂ ਆਉਣ ਵਾਲੇ ਪੀਰੀਅਡ 'ਚ ਕਿਹੜੇ ਕਾਰਡ ਹੋਰ ਭਾਰਤ ਪਲੇ ਕਰੇਗਾ ਅਗੇਂਸਟ ਪਾਕਿਸਤਾਨ, ਅਗੇਂਸਟ ਚਾਈਨਾ, ਉਸ ਦੀ ਇੱਕ ਝਲਕ ਜ਼ਰੂਰ ਨਜ਼ਰ ਆਈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਤਾਂ ਕੁਲਭੂਸ਼ਣ ਯਾਦਵ ਔਰ ਉਸ ਦਾ ਫੜਿਆ ਜਾਣਾ ਇਸ ਗੱਲ ਦਾ ਸਬੂਤ ਸੀ ਕਿ ਭਾਰਤ ਕਿੰਨਾ ਜ਼ਿਆਦਾ ਬਲੋਚਿਸਤਾਨ ਦੇ ਵਿੱਚ ਜਿਹੜੀ ਵਾਇਲੈਂਸ ਹੈ ਉਹਦੇ 'ਚ ਇਨਵੋਲਵ ਹੈ, ਕਿਵੇਂ ਇੰਡੀਅਨ ਇੰਟੈਲੀਜੈਂਸ ਰॉ ਜਿਹੜੀ ਹੈ ਉੱਥੇ ਐਕਟਿਵ ਹੈ। ਲੇਕਿਨ ਜਦੋਂ ਨਰਿੰਦਰ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਗਿਲਗਿਤ ਬਾਲਿਸਤਾਨ ਦੀ ਗੱਲ ਕੀਤੀ, ਬਲੋਚਾਂ ਦੇ ਹਿਊਮਨ ਰਾਈਟਸ ਵਾਇਓਲੇਟ ਦੀ ਗੱਲ ਕੀਤੀ, ਆਜ਼ਾਦ ਕਸ਼ਮੀਰ ਦੇ ਹਿਊਮਨ ਰਾਈਟ ਵਾਇਓਲੇਟ ਦੀ ਗੱਲ ਕੀਤੀ, ਤੇ ਉਦੋਂ ਇਸ ਗੱਲ ਦੀ ਸਮਝ ਆ ਗਈ ਸੀ ਕਿ ਜੋ ਕੁਝ ਹੁਣ ਤੱਕ ਕੋਵਰਟ ਢੰਗ ਨਾਲ ਇੰਡੀਅਨ ਏਜੰਸੀਆਂ ਉੱਥੇ ਕਰ ਰਹੀਆਂ ਨੇ, ਉਹਨਾਂ ਨੇ ਓਵਰਟ ਪੋਲੀਟੀਕਲ ਸਪੋਰਟ ਵੀ ਜਿਹੜੀ ਹੈ ਉਹ ਪ੍ਰੋਵਾਈਡ ਕਰ ਦਿੱਤੀ ਹੈ। ਔਰ ਉਹ ਫਿਰ ਅਸੀਂ ਟ੍ਰੈਂਡ ਦੇਖਿਆ ਕਿ ਕਿਵੇਂ ਉਹ ਸਾਰਾ ਉਸ ਲੈਵਲ ਦੇ ਉੱਤੇ ਚੱਲ ਰਿਹਾ। ਉਦੋਂ ਵੀ ਅਸੀਂ ਪਾਕਿਸਤਾਨ ਦੇ ਜਿਹੜੇ ਮੁਅੱਜ਼ਜ਼ ਜਾਂ ਉਹਨਾਂ ਦੇ ਡਿਸੀਜਨ ਮੇਕਰ ਨੇ ਉਹਨਾਂ ਤੱਕ ਇਹ ਗੱਲ ਅਪਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਜੇ ਭਾਰਤ ਉਹਨਾਂ ਦਾ ਪ੍ਰਾਈਮ ਮਿਨਿਸਟਰ ਲਾਲ ਕਿਲੇ ਦੀ ਫਸੀਲ ਤੋਂ ਖਲੋ ਕੇ ਤੁਹਾਡੇ ਅੰਦਰੂਨੀ ਮਾਮਲਿਆਂ 'ਚ ਜਿਹੜਾ ਉਸ ਤੇ ਕਮੈਂਟ ਕਰ ਸਕਦਾ ਹੈ ਤੇ ਤੁਹਾਨੂੰ ਕੀ ਹੋਇਆ, ਤੁਸੀਂ ਖਾਲਿਸਤਾਨ ਦੀ ਹਮਾਇਤ ਕਿਉਂ ਨਹੀਂ ਕਰ ਸਕਦੇ। ਔਰ ਹੁਣ ਵੀ ਐਂਟੋਨੀ ਬਲਿੰਕਨ ਦੀ ਇਸ ਜਿਹੜੀ ਹੈ 22 ਘੰਟਿਆਂ ਦਾ ਦੌਰਾ, ਭਾਵੇਂ ਉਹਨੂੰ 2 ਰੋਜ਼ਾ ਕਿਉਂਕਿ ਪਿਛਲੀ ਰਾਤ ਰੁਕਣਾ ਪੈਂਦਾ ਜਦੋਂ ਲੇਟ ਨਾਈਟ ਉਹ ਪਹੁੰਚਿਆ ਉੱਥੇ, ਉਸ ਦੀ ਗੱਲ ਕਰੀਏ ਤਾਂ ਇੱਕ ਫੈਕਟਰ ਜਿਸ ਦੇ ਉੱਤੇ ਮੈਨੂੰ ਨਹੀਂ ਨਜ਼ਰ ਆਇਆ ਕਿ ਵੀ ਕਿਤੇ ਪਾਕਿਸਤਾਨ ਦੇ ਮੇਨ ਸਟ੍ਰੀਮ ਮੀਡੀਆ 'ਚ ਦੀ ਗੱਲ ਹੋਈ, ਚਾਈਨਾ ਨੇ ਉਹਨੂੰ ਜ਼ਰੂਰ ਸਮਝ ਲਿਆ ਸੀ। ਇਸ ਲਈ ਚਾਈਨਾ ਨੂੰ ਪਤਾ ਹੈ ਵੀ ਇਹ ਹੁਣ ਜਿਹੜੇ 2-3 ਕਾਰਡ ਇਹਨਾਂ ਦੇ ਕੋਲ ਨੇ ਅਮਰੀਕਨ ਪਲੇ ਕਰ ਰਿਹਾ, ਇੰਡੀਆ ਨੂੰ ਵੀ ਨਾਲ ਰੱਖਿਆ, ਤਿੱਬਤ ਕਾਰਡ ਹੈ, ਤਾਈਵਾਨ ਦਾ ਹੈ ਜਾਂ ਹਾਂਗਕਾਂਗ ਦਾ ਹੈ। ਹਾਂਗਕਾਂਗ ਵਾਲਾ ਤਾਂ ਠੁੱਸ ਹੋ ਗਿਆ, ਤਾਈਵਾਨ ਵਾਲਿਆਂ ਨੂੰ ਵੀ ਉਹਨਾਂ ਨੇ ਕਰ ਹੁਣ ਤਿੱਬਤ ਕਾਰਡ। ਔਰ ਇਹੀ ਕਾਰਨ ਸੀ ਕਿ ਮੋਦੀ ਨੇ ਦਲਾਈ ਲਾਮੇ ਦੇ ਜਨਮ ਦਿਨ ਤੇ ਉਹਨੂੰ ਵਧਾਈ ਦਿੱਤੀ, ਉਹਨੂੰ ਪਬਲਿਕ ਬਣਾਇਆ ਕਿ ਮੁਬਾਰਕਬਾਦ ਦਿੱਤੀ ਹੈ। ਇਸੇ ਤਰ੍ਹਾਂ ਅਮਰੀਕਾ ਨੇ ਵੀ ਆਪਣਾ ਜਿਹੜਾ ਬਜਟ ਟਰੰਪ ਨੇ ਘਟਾ ਦਿੱਤਾ ਸੀ ਇਹਨਾਂ ਦਾ ਤਿੱਬਤੀਅਨਸ ਦਾ, ਉਹ ਵਧਾ ਦਿੱਤਾ। ਤਿੱਬਤ ਦੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਬਾਈਡਨ ਨੇ ਬੇਸ਼ੱਕ ਮਾਨਤਾ ਤਾਂ ਨਹੀਂ ਦਿੱਤੀ, ਪਰ ਜਿਸ ਢੰਗ ਨਾਲ ਉਹਨਾਂ ਦੇ ਨੁਮਾਇੰਦੇ ਦੇ ਨਾਲ ਇੱਥੇ ਮੁਲਾਕਾਤ ਕੀਤੀ ਔਰ ਹੁਣ ਇਸ ਗੱਲ ਨੂੰ ਯਕੀਨੀ ਬਣਾਇਆ, ਕਿਉਂਕਿ ਜਿਹੜੀ ਐਂਟੋਨੀ ਬਲਿੰਕਨ ਦੀ ਮੀਟਿੰਗ ਸੀ ਉਹਦੇ 'ਚ ਤਾਂ 3-4 ਚੀਜ਼ਾਂ ਆ ਰਹੀਆਂ ਸੀ ਕਿ ਵੀ ਇਹ ਡਿਸਕਸ ਹੋਣਗੀਆਂ ਕਿ ਅਫਗਾਨਿਸਤਾਨ ਮੇਨ ਹੈ। ਹਾਲਾਂਕਿ ਇੱਕ ਗੱਲ ਜਿਹਦਾ ਅਸੀਂ ਪਰਸੋਂ ਜ਼ਿਕਰ ਕੀਤਾ ਕਿ ਇਹ ਗੱਲ ਆਪਣੇ ਆਪ 'ਚ ਅਮਰੀਕਾ ਦਾ ਪਾਕਿਸਤਾਨ ਵੱਲ ਟਿਲਟ ਹੋਣਾ ਇਹ ਸਾਬਤ ਕਰਦਾ ਸੀ ਕਿ ਕਿਉਂਕਿ ਇਸ ਐਂਟੋਨੀ ਬਲਿੰਕਨ ਦੇ ਦੌਰੇ ਦੇ ਵੇਲੇ ਹੀ ਅਫਗਾਨਿਸਤਾਨ ਦਾ ਫੌਜੀ ਚੀਫ ਵੀ ਦਿੱਲੀ ਆ ਰਿਹਾ ਸੀ
ਜੀ ਉਦੋਂ ਇਹ ਲੱਗਦਾ ਸੀ ਵੀ ਕਿ ਭਾਰਤ ਜਿਹੜਾ ਹੈ ਉਹ ਹੁਣ ਫੌਜੀ ਦਖਲਅੰਦਾਜ਼ੀ ਵੀ ਕਰੇਗਾ ਅਫਗਾਨਿਸਤਾਨ 'ਚ, ਕਿਉਂਕਿ ਐਂਟੋਨੀ ਬਲਿੰਕਨ ਦਾ ਜਾਂ ਉੱਥੇ ਅਜੀਤ ਡੋਵਲ ਦੇ ਨਾਲ ਵੀ ਮਿਲਿਆ ਕਿ ਔਰ ਇਹੀ ਨਹੀਂ ਵੀ ਇਕੱਲਾ ਫੌਜੀ ਮੁਖੀ ਨੇ ਆਣਾ ਸੀ, ਉਹਦੀਆਂ ਘੱਟੋ ਘੱਟ 20+ ਐਨਗੇਜਮੈਂਟਸ ਇੰਡੀਆ 'ਚ ਰੱਖੀਆਂ ਹੋਈਆਂ ਸੀ ਕਿ ਉਹਨੇ ਜਿਹੜੀ ਅਫਗਾਨ ਆਰਮੀ ਦੇ ਕੈਡਟ ਇਹਨਾਂ ਦੀ ਪੂਨਾ ਅਕੈਡਮੀ ਦੇ ਵਿੱਚ ਟ੍ਰੇਨਿੰਗ ਲੈ ਰਹੇ ਨੇ ਉਹਨਾਂ ਨੂੰ ਐਡਰੈਸ ਕਰਨਾ ਸੀ, ਮੀਡੀਆ ਦੇ ਨਾਲ ਇੰਟਰੈਕਸ਼ਨ ਸੀ। ਔਰ ਇੰਡੀਆ ਨੇ ਫੁੱਲ ਸਕੇਲ ਅਫਗਾਨ ਮੁਖੀ ਤੋਂ ਉਵੇਂ ਹੀ ਪਾਕਿਸਤਾਨ ਨੂੰ ਗਾਲਾਂ ਕਢਵਾਉਣੀਆਂ ਸੀ, ਜਿਵੇਂ ਖੁਦ ਅਸ਼ਰਫ ਗਨੀ ਨੇ ਤਾਸ਼ਕੰਦ ਦੇ ਵਿੱਚ ਔਰ ਦੁਸ਼ਾਂਦੇ ਦੇ ਵਿੱਚ ਜੋ ਬੱਕੜਵਾਦ ਕੀਤਾ ਉਹ ਜਿਹਾ ਕਰਨਾ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਨੇ ਇਹ ਘੱਟੋ ਘੱਟ ਗਰਾਊਂਡ ਰਿਐਲਿਟੀ ਸਮਝ ਲਈ ਕਿ ਭਾਈ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਉਹ ਉਹਨਾਂ ਨੇ ਉਹਦਾ ਕੈਂਸਲ ਕਰਵਾਇਆ। ਸੋ ਇਹਦੇ ਤੋਂ ਇਹ ਲੱਗਾ ਸੀ ਕਿ ਵੀ ਅਫਗਾਨਿਸਤਾਨ ਵਾਲਾ ਮੁੱਦਾ ਵੀ ਕੀ ਹੈ, ਫਿਰ ਸੀ ਵੀ ਰਹਿ ਕੀ ਗਿਆ ਇੰਡੋ ਪੈਸੀਫਿਕ ਜੀ ਕੁਆਡ ਦੀ ਗੱਲ ਹੋਏਗੀ ਕੋਈ ਮਜ਼ਬੂਤੀ ਨਾਲ ਮਿਲਟਰੀ, ਉਹ ਵੀ ਐਂਟਨੀ ਬਲਿੰਕਨ ਨੇ ਜਿਹੜਾ ਫੁਸਫੁਸਾ ਜਿਹਾ ਹੀ ਕੰਮ ਰੱਖਿਆ ਕਿ ਜੀ ਇਹ ਬ੍ਰੌਡਰ ਹੈ, ਡੈਮੋਕ੍ਰੇਸੀ ਵੈਲਿਊਜ਼ ਵਾਲੇ ਲੋਕ ਨੇ, ਫਿਰ ਤਾਂ ਪਾਕਿਸਤਾਨ ਵੀ ਡੈਮੋਕ੍ਰੇਸੀ ਹੈ, ਉਹਨੂੰ ਵੀ ਬਣਾ ਲਓ ਕੁਆਡ ਦਾ ਹਿੱਸਾ। ਆਲਰੇਡੀ ਮਿਨੀ ਕੁਆਡ ਤਾਂ ਇਹਨਾਂ ਨੇ ਬਣਾਇਆ ਹੀ ਹੈ ਜਿਹਦੇ 'ਚ ਉਜ਼ਬੇਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ ਔਰ ਅਮਰੀਕਾ ਹੈ। ਸੋ ਉਹ ਵੀ ਜਿਹੜਾ ਜਿਸ ਦੇ ਸਿਰ ਦੇ ਉੱਤੇ ਭਾਰਤ ਨੇ ਜੁੱਤੀਆਂ ਖਾਧੀਆਂ ਕੁਆਡ ਦਾ ਲੈ ਕੇ ਪੰਗਾ, ਉਹ ਵੀ ਨਿਕਲ ਗਿਆ। ਫਿਰ ਇਹਦੇ ਨਾਲ ਇਹ ਸੀ ਕਿ ਭਾਈ ਹੋਰ ਕੀ ਉਹ ਗੱਲ ਹੀ ਉੱਥੇ ਐਂਟੋਨੀ ਬਲਿੰਕਨ ਕੋਵਿਡ-19 ਔਰ ਵੈਕਸੀਨ ਔਰ ਦੇਖੋ ਜੀ ਅਸੀਂ ਇੰਨੇ ਮਿਲੀਅਨ ਦਿੱਤੀ ਹੈ, ਪਹਿਲਾਂ ਇੰਨੇ ਮਿਲੀਅਨ ਖਰਚ ਕੀਤੇ ਤਾਂ ਇਹ ਉਹ ਇਸ ਤੋਂ ਲੇਕਿਨ ਅੰਡਰ ਕਰੰਟ ਹੈ ਕਿ ਜਿਹੜਾ ਉਹਨੇ ਦਿਨ ਦੀ ਸ਼ੁਰੂਆਤ ਕੀਤੀ ਔਰ ਇੱਕ ਬੜੀ ਜਿਹੜੀ ਹੈ ਉਹਨਾਂ ਨੇ ਟੈਕਟੀਕਲ ਤੌਰ ਦੇ ਉੱਤੇ ਇੱਕ ਮੀਟਿੰਗ ਸਿਵਲ ਸੁਸਾਇਟੀ ਲੀਡਰਸ, ਉਹਨਾਂ ਨੇ ਕਿਹਾ ਜੀ ਕਿ ਵੀ ਬਲਿੰਕਨ ਜਿਹੜਾ ਹੈ ਉਹ ਮਿਲੇਗਾ ਸਿਵਲ ਸੁਸਾਇਟੀ ਲੀਡਰਸ ਨੂੰ। ਹੁਣ ਸਿਵਲ ਸੁਸਾਇਟੀ ਲੀਡਰਸ 'ਚ ਜਾਂ ਤਾਂ ਇਹ ਹੁੰਦਾ ਹੈ ਕਿ ਭਾਈ ਤੁਸੀਂ ਸਿੱਖਾਂ ਦੇ ਨੁਮਾਇੰਦਿਆਂ ਨੂੰ ਵੀ ਮਿਲਾ ਰਹੇ ਹੋ ਕਿ ਭਾਈ ਪੰਜਾਬ 'ਚ ਕੀ ਹੋ ਰਿਹਾ, ਬਿਲਕੁਲ ਕਸ਼ਮੀਰੀਆਂ ਦਾ, ਉਹ ਵੀ ਤਾਂ ਸਿਵਲ ਸੁਸਾਇਟੀ, ਪਰ ਮਿਲਾਇਆ ਕਿਹਨਾਂ ਦੇ ਨਾਲ, ਉਹਨਾਂ ਦੇ ਵਿੱਚ ਦੇ ਇਨਕਲੂਡਡ ਇਹ ਤਿੱਬਤਨ ਨਗੋਰਡਪ ਡੋਂਗਚੰਗ। ਉਹਨੇ ਨਗੋਰਡਪ ਡੋਂਗਚੰਗ ਜਿਹੜੀ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਹੈ, ਜਲਾਵਤਨ ਸਰਕਾਰ ਹੈ ਤਿੱਬਤ ਦੀ, ਉਹਦੀ ਨੁਮਾਇੰਦਗੀ ਕਰਦਾ। ਸੋ ਜ਼ਾਹਰ ਹੈ ਕਿ ਤਿੱਬਤ ਕਾਰਡ ਇੰਡੀਆ ਆਉਣ ਵਾਲੇ ਪੀਰੀਅਡ 'ਚ ਅਮਰੀਕਾ ਦੀ ਸ਼ਹਿ ਤੇ ਟੂ ਦਾ ਐਕਸਟ੍ਰੀਮ ਪਲੇ ਕਰੇਗਾ। ਪਰ ਦੂਸਰਾ ਇੱਕ ਨਵਾਂ ਫੈਕਟਰ, ਹੁਣ ਤੱਕ ਇੰਡੀਆ ਬਲੋਚੀਆਂ ਦੇ ਮਾਮਲੇ 'ਚ ਜਾਂ ਜਿਹੜਾ ਆਜ਼ਾਦ ਕਸ਼ਮੀਰ ਦੇ ਮਾਮਲੇ 'ਚ ਇੰਟਰਫੀਰੈਂਸ ਕਰ ਰਿਹਾ ਸੀ, ਕਿਵੇਂ ਉਹਨਾਂ ਨੇ ਪਖਤੂਨਾ ਦੇ ਮਾਮਲੇ 'ਚ ਵੀ ਇੱਕ ਸਟੇਜ ਤੇ ਖਾਨ ਅਬਦੁਲ ਗਫਾਰ ਖਾਨ ਦੇ ਜ਼ਮਾਨੇ 'ਚ ਔਰ ਦੂਸਰਾ ਹੁਣ ਇਹ ਨਵਾਂ ਐਂਗਲ ਜਿਹੜਾ ਹੈ ਬਹਾਏ। ਹੁਣ ਬਹਾਏ ਇਹਨਾਂ ਦਾ ਇੱਕ ਫਿਰਕਾ ਹੈ ਵੱਖਰਾ, ਬੇਸ਼ੱਕ ਉਹਨਾਂ ਦਾ ਓਰੀਜਨ ਈਰਾਨ ਦੇ ਵਿੱਚ ਹੈ, ਲੇਕਿਨ ਇਹ ਕਹਿ ਕੇ ਕਿ ਜੀ ਪਾਕਿਸਤਾਨ ਦੇ ਵਿੱਚ ਜਿਹੜੀ ਬਹਾਏ ਮਾਈਨੋਰਿਟੀ ਹੈ ਉਹਨਾਂ ਦੇ ਨਾਲ ਬਹੁਤ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਔਰ ਉਹਦੇ 'ਚ ਉਹਨਾਂ ਨੇ ਡਾਕਟਰ AK ਮਰਚੈਂਟ ਫਰੋਮ ਬਹਾਏ ਕਮਿਊਨਿਟੀ ਵਿਚ ਫੇਸਿਸ ਪਰਸੀਕਿਊਸ਼ਨ ਇਨ ਪਾਕਿਸਤਾਨ, ਹੁਣ ਬਹਾਏ ਕਮਿਊਨਿਟੀ ਦਾ ਨੁਮਾਇੰਦਾ ਉਹਦੇ ਨਾਲ ਮਿਲਦਾ ਔਰ ਤਿੱਬਤਨ ਕਮਿਊਨਿਟੀ ਦਾ ਮਿਲਦਾ। ਔਰ ਇੱਕ ਪਾਸੇ ਤਾਂ ਐਕਸਪੈਕਟੇਸ਼ਨ ਸੀ ਕਿ ਜੀ ਇਹ ਕੋਈ ਨਾ ਕੋਈ ਬੋਲਡ ਹਿਊਮਨ ਰਾਈਟਸ ਦੀ ਗੱਲ ਕਰੇਗਾ ਐਂਟੋਨੀ ਬਲਿੰਕਨ, ਪਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਉਹਦੀ ਸਟੇਟਮੈਂਟ ਰਾਦਰ ਅਪੋਲੋਜੈਟਿਕ ਸੀ। ਜੇ ਉਹਦੇ ਲਫ਼ਜ਼ ਇਹ ਕਹਿਣੇ ਹੋਣ ਕਿ ਉਹ ਕਹਿੰਦਾ ਵੀ ਰੈਕਗਨਾਈਜ਼ that every democracy starting with our own is a work in progress। ਉਹਨਾਂ ਨੇ ਕਿਹਾ ਜੀ ਕਮੀਆਂ ਸਾਡਾ ਦੇਖੋ, ਸਾਨੂੰ ਵੀ ਅਸੀਂ ਕਿਹੜੇ ਪਰਫੈਕਟ ਹੈ, ਇਹ ਵੀ ਜਿਹੜਾ progress in work ਹੈ। when we discuss these issues I certainly do it from the starting point of humility कि मैं बहुत आज़िज़ी दे नाल humility दे नाल मोदी जी के चरणों में प्रणाम करता हूँ और अष्टांग प्रणाम करता हूँ। ये ह्यूमिलिटी का मतलब है वी हैव सीन चैलेंजेस in our democracy which has faced in the past and faces today। this is common to all democracies। ਹੁਣ ਤੁਸੀਂ ਉਸ ਤੋਂ ਅੰਦਾਜ਼ਾ ਲਾਓ ਕਿ ਵੀ ਕਿਵੇਂ ਅਮਰੀਕਾ ਨੇ, ਉਹ ਚੀਨ ਨੇ, ਅਸੀਂ ਪਹਿਲੇ ਸੈਗਮੈਂਟ ਡਿਸਕਸ ਕੀਤਾ, ਐਵੇਂ ਨਹੀਂ ਇਹਨਾਂ ਦੀ ਡੈਮੋਕ੍ਰੇਸੀ ਦਾ ਜਲੂਸ ਕੱਢਿਆ ਕਿ ਵੀ ਤੁਸੀਂ ਲੋਕਾਂ ਦੀ ਜਿਹੜਾ ਆਪਣਾ ਤੁਸੀਂ ਹਾਲ ਕੀ ਕਰ ਰਹੇ ਹੋ। ਔਰ ਇਹ ਇੰਡੀਆ 'ਚ ਖਲੋ ਕੇ ਜੇ ਐਂਟੋਨੀ ਬਲਿੰਕਨ ਇਸ ਲੈਵਲ ਦੀ ਸੋ ਕਾਲਡ ਹਿਊਮਿਲਿਟੀ ਦੇ ਨਾਲ ਇੰਡੀਆ ਦੀਆਂ ਵਧੀਕੀਆਂ ਨੂੰ ਜਸਟੀਫਾਈ ਕਰ ਰਿਹਾ, ਫਿਰ ਤਾਂ ਮੈਂ ਸਮਝਦਾ ਵੀ ਆਉਣ ਵਾਲਾ ਪੀਰੀਅਡ ਜਿਹੜਾ ਉੱਥੇ ਐਨਾਰਕੀ ਔਰ ਕੇਓਸ ਤੋਂ ਬਿਨਾਂ
ਹੋਰ ਕੁਝ ਵੀ ਨਜ਼ਰ ਨਹੀਂ ਆਏਗਾ। ਪਰ ਇਹਨਾਂ ਨੇ ਤਾਂ ਜਿਹੜਾ ਅੰਡਰ ਜਿਹੜਾ ਨਜ਼ਰ ਨਹੀਂ ਆ ਰਿਹਾ ਬਹੁਤਿਆਂ ਨੂੰ ਕਿ ਵੀ ਹੁਣ ਆਉਣ ਵਾਲੇ ਪੀਰੀਅਡ ਤੁਸੀਂ ਦੇਖੋਗੇ, ਕਿਉਂਕਿ ਬਹਾਈ ਕਮਿਊਨਿਟੀ ਅਮਰੀਕਾ 'ਚ ਵੀ ਬੜੀ ਵੈਲ ਆਰਗੇਨਾਈਜ਼ਡ ਹੈ, ਇਹਨਾਂ ਦੇ ਜਿਹੜੇ ਇਬਾਦਤ ਖਾਨੇ ਔਰ ਦੂਜੇ ਨੇ ਵੈਰੀ ਵੈਲ ਮਾਡਰਨ ਟੈਕਨੋਲੋਜੀ ਇਸਤੇਮਾਲ ਕਰਦੇ ਨੇ। ਸੋ ਆਲਰੇਡੀ ਅਹਿਮਦੀਆਂ ਨੂੰ ਕਿਤੇ ਨਾ ਕਿਤੇ ਸਾਰੇ ਪੀਰੀਅਡ 'ਚ ਭਾਰਤ ਜਿਹੜਾ ਉਹ ਇਸਤੇਮਾਲ ਕਰਦਾ ਹੈ ਜਾਂ ਕਰਦਾ ਰਿਹਾ ਹੈ, ਕਿਉਂਕਿ ਉਹਨਾਂ ਨੂੰ ਉਹਨਾਂ ਦਾ ਕੋਈ ਜੇ ਉਹਨਾਂ ਦੀ ਕਿਸੇ ਦੇ ਨਾਲ ਹਮਦਰਦੀ ਹੋਏ ਤਾਂ ਜਦੋਂ ਭਾਰਤ 'ਚ ਮੁਸਲਮਾਨਾਂ ਦੇ ਉੱਤੇ ਜ਼ੁਲਮ ਕਰਦੇ ਨੇ ਉਹ ਦੇਖਦੇ ਨੇ ਵੀ ਇਹ ਇਮਾਮ ਹੈ, ਇਹ ਸ਼ਾਫੀ ਹੈ, ਇਹ ਅਹਿਮਦੀ ਹੈ, ਕਿ ਇਹ ਬਰੇਲਵੀ ਹੈ, ਕਿ ਜਿਹੜਾ ਦਿਓਬੰਦੀ ਹੈ, ਉਹਨਾਂ ਦੇ ਲਈ ਹਰ ਮੁਸਲਮਾਨ ਹੈ। ਪਰ ਕਿਉਂਕਿ ਦੁਨੀਆ ਦੇ ਵਿੱਚ ਜੇ ਇਹਨਾਂ ਨੇ ਹੁਣ ਪਾਕਿਸਤਾਨ ਫੋਕਸ ਨੈਗੇਟਿਵਿਟੀ ਕਰਨੀ ਹੈ ਤੇ ਜ਼ਾਹਰ ਹੈ ਕਿ ਵੀ ਇਹ ਉਸ ਕਿਸਮ ਦਾ, ਔਰ ਹੁਣ ਬਹਾਈ ਵੀ ਵਿੱਚ ਲੈ ਆਏ ਤੇ ਤਿਬਤਨ ਕਾਰਡ ਵੀ ਜਿਹੜਾ ਟੂ ਦਾ ਐਕਸਟ੍ਰੀਮ ਪਲੇ ਕਰਨ ਦੀ ਲਾਈਨ ਹੈ। ਔਰ ਹੁਣ ਦੂਸਰਾ ਪਾਸਾ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਪਾਸੇ ਉਹ ਚੱਲ ਰਿਹਾ ਹੈ ਔਰ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਜਿਵੇਂ ਕਾਂਗਰਸਮੈਨ ਮਿਸਟਰ ਡੇਵਿਡ ਨਿਊਨਸ ਹੈ ਕੈਲੀਫੋਰਨੀਆ ਤੋਂ, ਉਹਨੇ ਇਹ ਮੰਗ ਕੀਤੀ, ਕਿਉਂਕਿ ਅਸੀਂ ਜ਼ਿਕਰ ਕੀਤਾ ਪਹਿਲਾਂ ਵੀ ਕਿ ਐਨ ਜਦੋਂ ਇਹਦੀ ਐਂਟੋਨੀ ਬਲਿੰਕਨ ਦੀ ਇੰਡੀਆ ਵਿਜ਼ਿਟ ਸ਼ੁਰੂ ਹੋਣ ਤੋਂ ਠੀਕ ਕੁਝ ਦਿਨ ਪਹਿਲੇ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਤਿੱਬਤ ਦੇ ਵਿੱਚ ਗਏ। 30 ਸਾਲਾਂ 'ਚ ਕੋਈ ਪਹਿਲਾ ਪ੍ਰੈਜ਼ੀਡੈਂਟ ਹੈ ਜਾਣ ਵਾਲਾ। ਔਰ ਇਕੱਲਾ ਇਹੀ ਨਹੀਂ, ਉਹ ਬਿਲਕੁਲ ਬਾਰਡਰਿੰਗ ਇੰਡੀਆ ਅਰੁਣਾਚਲ ਆਏ ਜਿੱਥੇ ਬ੍ਰਹਮਪੁੱਤਰਾ ਤੇ ਵੱਡਾ ਡੈਮ ਅਮਰੀਕਾ ਬਣਾ। 3 ਦਿਨਾਂ ਵਿਜ਼ਿਟ ਸੀ ਸ਼ੀ ਜਿਨਪਿੰਗ ਦੀ, ਉੱਥੇ ਵੀ ਉਹਨਾਂ ਨੇ ਕੀਤਾ। ਔਰ ਨਾਲ ਦੀ ਨਾਲ ਜਿਹੜਾ ਉਹ ਉਹਨਾਂ ਨੇ ਬ੍ਰਹਮਪੁੱਤਰਾ ਔਰ ਨਿਆਂਗ ਰਿਵਰ ਦੇ ਉੱਤੇ, ਉਹਨੂੰ ਨਿਆਂਗ ਕਹਿੰਦੇ ਨੇ, ਔਰ ਇਹ 30 ਸਾਲਾਂ 'ਚ ਪਹਿਲੀ ਜਿਹੜੀ ਹੈ ਉਹਨਾਂ ਦੀ ਵਿਜ਼ਿਟ ਸੀ। ਸੋ ਉਹਨਾਂ ਨੇ ਮੈਸੇਜ ਤਾਂ ਦੇ ਦਿੱਤਾ ਤਿੱਬਤ ਵਿਜ਼ਿਟ ਦੇ ਨਾਲ, 30 ਸਾਲ 'ਚ ਕੋਈ ਅਮਰੀਕੀ ਪ੍ਰੈਜ਼ੀਡੈਂਟ ਪਹਿਲੀ ਵਾਰ ਜਾਂਦਾ ਹੈ। ਔਰ ਦੂਸਰੇ ਪਾਸੇ ਜੇ ਭਾਰਤ ਨੂੰ ਕੋਈ ਠੁਮਣਾ ਦੇਣਾ ਚਾਹੁੰਦਾ ਸੀ ਅਮਰੀਕਾ ਵਿਜ਼ਾ-ਵੀ ਅਫਗਾਨਿਸਤਾਨ, ਜਾਂ ਤਾਲਿਬਾਨ ਨੂੰ ਨਿਊਟਰਲਾਈਜ਼ ਕਰਨ ਦੇ ਨਾਂ ਥੱਲੇ ਕੋਈ ਹੋਰ ਖੜੇ ਕਰਨ ਦੀ ਲਾਈਨ, ਤੇ ਉਹ ਮੈਸੇਜ ਵੀ ਬੜਾ ਵਧੀਆ ਢੰਗ ਨਾਲ ਚੀਨ ਨੇ ਡਿਪਲੋਮੈਟਿਕਲੀ ਦਿੱਤਾ। ਜਿਸ ਵੇਲੇ ਐਂਟੋਨੀ ਬਲਿੰਕਨ ਦਿੱਲੀ ਦੇ ਵਿੱਚ ਇਹ ਬਹਾਏ ਔਰ ਤਿੱਬਤ ਔਰ ਦੂਜਿਆਂ ਨਾਲ ਜਿਹੜੇ ਉਹਨਾਂ ਦੇ ਗਵਰਨਮੈਂਟ ਇਨ ਐਗਜ਼ਾਈਲ ਵਾਲਿਆਂ ਨਾਲ ਗੱਲ ਕਰ ਰਹੇ ਸੀ, ਚਾਈਨਾ ਫੋਰਨ ਮਿਨਿਸਟਰ ਵੈਂਗ ਯੀ ਹੋਸਟ ਤਾਲਿਬਾਨ ਕਾਲਸ them pivotal force। ਜਦੋਂ ਹੁਣ ਪਿਵਟਲ ਦਾ ਤੁਸੀਂ ਡਿਕਸ਼ਨਰੀ 'ਚ ਮੀਨਿੰਗ ਦੇਖੋਗੇ ਤੇ ਇਹਦਾ ਮਤਲਬ ਹੈ ਕਿ ਫੋਕਸ, ਸੈਂਟਰਿਕ। ਔਰ ਉਹਨਾਂ ਦਾ ਫੋਰਨ ਮਿਨਿਸਟਰ ਕਹਿ ਰਿਹਾ ਜਿਹਨੂੰ ਬਰਾਬਰ ਪ੍ਰੋਟੋਕੋਲ ਦੇ ਰਹੇ ਨੇ ਉਹਨਾਂ ਡੈਲੀਗੇਸ਼ਨ 9 ਮੈਂਬਰ ਜਿਹੜੇ ਨੇ ਡੈਲੀਗੇਸ਼ਨ ਦੇ, ਅਬਦੁਲ ਗਨੀ ਬਰਾਦਰ, ਇਹ ਦੋਹਾ ਦੇ ਵਿੱਚ ਜਿਹੜਾ ਤਾਲਿਬਾਨ ਦਾ ਆਫਿਸ ਹੈ ਉਹਨੂੰ ਹੈਂਡਲ ਕਰਦੇ ਨੇ, ਉਹਨੂੰ ਉਹਨਾਂ ਦਾ ਫੋਰਨ ਮਿਨਿਸਟਰ ਵੈਂਗ ਯੀ ਮਿਲ ਰਿਹਾ। ਹੁਣ ਇੱਧਰ ਅਮਰੀਕਾ ਦੀ ਡਿਪਟੀ ਸੈਕਟਰੀ ਆਫ ਸਟੇਟ ਜਾਂਦੀ ਆ, ਉਹਨੂੰ ਸਿਰਫ ਡਿਪਟੀ ਮਿਲਦਾ, ਉਹ ਵੀ ਝਾੜ ਚੰਬ ਕਰਕੇ ਉਹਨਾਂ ਨੂੰ ਲਿਸਟ ਫੜਾ ਦਿੰਦੇ ਨੇ ਵੀ ਆਹ ਪਹਿਲਾਂ ਕਰੈਕਸ਼ਨਸ ਕਰੋ ਫਿਰ ਅੱਗੇ ਗੱਲ ਤੋਰਦੇ। ਇੱਧਰ ਉਹਨਾਂ ਨੇ ਤਾਲਿਬਾਨ ਜਿਸ ਨੂੰ ਇੰਡੀਆ ਦਹਿਸ਼ਤਗਰਦੀ ਤੇ ਇਹ ਉਹ ਔਰ ਸਾਰਿਆਂ ਦੇ ਨਾਲ ਜੋੜਦਾ ਰਿਹਾ ਔਰ ਉਹਦੇ ਨਾਲ ਕਦੇ ਓਪਨ ਚੈਨਲ ਨਹੀਂ ਖੋਲਿਆ, ਉਹਨਾਂ ਨੂੰ ਉਹ ਮਿਲਦੇ ਨੇ ਔਰ ਉਹਨੂੰ ਕਹਿੰਦੇ ਜੀ ਇਹ ਪੋਲੀਟੀਕਲ ਐਂਡ ਮਿਲਟਰੀ ਜਿਹੜਾ ਹੈ ਉਹ ਪਿਵਟਲ ਫੋਰਸ ਹੈ। ਔਰ ਨਾਲ ਦੀ ਨਾਲ ਤਾਲਿਬਾਨ ਵੀ ਚਾਈਨਾ ਨੂੰ ਪੂਰਾ ਜਿਹੜਾ ਉਹ ਓਬਲਾਈਜ਼ ਵੀ ਕਰ ਰਹੇ, ਕਿਉਂਕਿ ਚਾਈਨਾ ਦਾ ਇੱਕੋ ਇੱਕ ਫਿਕਰ ਹੈ ਔਰ ਇਸ ਗੱਲ ਦਾ ਧਿਆਨ ਰਹੇ ਕਿ ਬਦਖਸ਼ਾਨ ਪ੍ਰੋਵਿੰਸ ਉਸ ਦੇ ਬਾਰਡਰ ਦੇ ਉੱਤੇ ਤਾਲਿਬਾਨ ਆ ਕੇ ਬੈਠ ਗਏ ਨੇ। ਔਰ ਇਹ ਬਦਖਸ਼ਾਨ ਉਹੀ ਹੈ ਜਿਹੜਾ ਚੀਨ ਦੇ ਜਿਹੜਾ ਸਿੰਗਕਿਆਂਗ ਪ੍ਰੋਵਿੰਸ ਦੇ ਨਾਲ ਜਿਹਦਾ ਬਾਰਡਰ ਲੱਗਦਾ ਹੈ। ਔਰ ਉੱਥੇ ਅਮਰੀਕਾ ਨੇ ਔਰ ਬਾਹਰਲੀਆਂ ਫੋਰਸਿਸ ਨੇ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਦੀ ਹਮਾਇਤ, ਕਿਉਂਕਿ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਨੂੰ ਬੈਨ ਕੀਤਾ ਹੋਇਆ ਸੀ ਅਮਰੀਕਾ ਨੇ ਐਜ਼ ਏ ਦਹਿਸ਼ਤਗਰਦ ਟੈਰਰਿਸਟ ਆਰਗੇਨਾਈਜੇਸ਼ਨ, ਪਰ ਟਰੰਪ ਨੇ ਜਾਂਦੇ ਜਾਂਦੇ ਉਹ ਖਤਮ ਕੀਤਾ। ਔਰ ਹੁਣ ਇਹਦਾ ਮਤਲਬ ਇਹ ਹੈ ਕਿ ਵੀ ਇਹਨਾਂ ਨੂੰ ਇਹ ਬਿਲਟ ਕਰ ਰਹੇ ਨੇ। ਔਰ ਚਾਈਨਾ ਦਾ ਜੇ ਅਫਗਾਨਿਸਤਾਨ ਨੂੰ ਲੈ ਕੇ ਕੋਈ ਵੱਡਾ ਫਿਕਰ ਹੈ, ਇੱਕ ਤਾਂ ਉਹਨਾਂ ਦੀ ਇਨਵੈਸਟਮੈਂਟ ਉਹ ਕਰਨਾ ਚਾਹੁੰਦੇ ਨੇ, ਮਿਨਰਲਸ ਨੇ ਅਫਗਾਨਿਸਤਾਨ 'ਚ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨਾਲ ਵੀ ਜੁੜਿਆ ਹੋਇਆ। ਪਰ ਇਸ ਤੋਂ ਵੀ ਜ਼ਿਆਦਾ ਜਿਹੜੀ ਉਹਨਾਂ ਦੀ ਫਿਕਰਮੰਦੀ ਦੀ ਗੱਲ ਹੈ ਕਿ ਵੀ ਇਹ ਨਾ ਹੋਏ ਕਿ ਇਹ ਜਿਹੜੀ ETIM ਹੈ ਇਹਨੂੰ ਇਹ ਹਮਾਇਤ ਕਰਨ ਤਾਲਿਬਾਨ ਔਰ ਜਿਹੜਾ ਉਹ ਸਿੰਗਕਿਆਂਗ ਦੇ ਵਿੱਚ ਵਾਇਲੈਂਸ ਵਧੇ, ਕਿਉਂਕਿ ਉਹ ਉਸ ਪ੍ਰੋਵਿੰਸ ਦੇ ਵਿੱਚ ਤੁਰਕੀ ਔਰੀਜਨ ਦੇ ਬਹੁਤ ਸਾਰੇ ਜਿਨ੍ਹਾਂ ਨੂੰ ਵੀਗਰ ਮੁਸਲਮਾਨ ਕਹਿੰਦੇ ਨੇ ਉਹ ਉੱਥੇ ਵਸਦੇ ਨੇ। ਔਰ ਜ਼ਾਹਰ ਹੈ ਸੁਪਰੈਸ਼ਨ ਤਾਂ ਕਰਦੇ ਨੇ, ਕਿਉਂਕਿ ਕਮਿਊਨਿਜ਼ਮ ਦੇ ਨਾਂ ਥੱਲੇ ਜਦੋਂ ਇਹ ਹੁੰਦਾ ਇਹਨਾਂ ਨੂੰ ਮਜ਼ਹਬ ਦੇ ਨਾਲ ਤਾਂ ਚਿੜੀ ਹੁੰਦੀ ਹੈ। ਔਰ ਖਾਸ ਤੌਰ ਤੇ
ਜਿਹੜਾ ਉਹ ਪ੍ਰੋਵਿੰਸ ਹੈ ਉਹਨਾਂ ਨਾਲ ਪਿਛਲੇ ਆਲਮੋਸਟ 74-75 ਸਾਲ ਤੋਂ ਹੀ ਜਿਹੜਾ ਉਹ ਮਾੜਾ ਵਰਤਾਰ ਹੈ। ਲੇਕਿਨ ਜੇ ਉਹਨਾਂ ਨੂੰ ਜਿਹੜਾ ਅਫਗਾਨਿਸਤਾਨ ਦੇ ਵਿੱਚ ਕੋਈ ਫੁੱਟਹੋਲਡ ਮਿਲਦਾ ਹੈ ਇਸ ਨੂੰ, ਤਾਂ ਚਾਈਨਾ ਇਹਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਔਰ ਮੈਂ ਸਮਝਦਾ ਵੀ ਤਾਲਿਬਾਨ ਬਹੁਤ ਜ਼ਿਆਦਾ ਪੋਲੀਟੀਕਲ ਮੈਚੁਰਿਟੀ ਦਾ ਵੀ ਜਿਹੜਾ ਉਹ ਇਜ਼ਹਾਰ ਕਰ ਰਹੇ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹੀ ਅਬਦੁਲ ਗਨੀ ਬਰਾਦਰ ਤਹਿਰਾਨ ਦੇ ਵਿੱਚ ਵੀ ਇਹਨਾਂ ਨੇ ਮੀਟਿੰਗ ਕੀਤੀ, ਯਾਨੀ ਈਰਾਨ ਬਾਰਡਰਿੰਗ ਹੈ ਉਹਨਾਂ ਨੂੰ ਵੀ ਜਿਹੜਾ ਉਹ ਤਸੱਲੀ ਦਿੱਤੀ। ਫਿਰ ਇਹ ਇਸਤੰਬੁਲ ਵੀ ਜਿਹੜਾ ਟਰਕੀ ਦੇ ਨਾਲ ਵੀ ਗੱਲਬਾਤ, ਮਾਸਕੋ ਦੇ ਵਿੱਚ ਵੀ ਉਹਨਾਂ ਨੇ ਜਦੋਂ ਕਿਹਾ ਸੀ ਕਿ ਅਸੀਂ ਤਾਂ 2 ਵੀਕ 'ਚ ਲੈ ਸਕਦੇ ਹਾਂ ਕਾਬਲ, ਲੇਕਿਨ ਅਸੀਂ ਲਵਾਂਗੇ ਨਹੀਂ ਕਿਉਂਕਿ ਅਸੀਂ ਪੋਲੀਟੀਕਲੀ ਨੈਗੋਸ਼ੀਏਸ਼ਨ ਨਾਲ ਕਰਨਾ ਚਾਹੁੰਦੇ ਹਾਂ ਸਾਰਾ ਪਾਰਟ। ਔਰ ਇਹ ਜਿਹੜਾ 9 ਮੈਂਬਰੀ ਉਹਨਾਂ ਦਾ ਵਫਦ ਸੀ, ਉਹਨਾਂ ਦੇ ਨਾਲ ਤੀਨਾਜ਼ਿਨ ਜਿਹੜਾ ਉਹਨਾਂ ਦਾ ਮੇਨ ਸਿਟੀ ਹੈ 100 ਮੀਲ ਦੇ ਕਰੀਬ ਬੀਜਿੰਗ ਤੋਂ ਦੂਰ ਹੈ, ਉੱਥੇ ਉਹਨਾਂ ਨੇ ਨੈਗੋਸ਼ੀਏਟ ਕੀਤਾ। ਔਰ ਇਸ ਨੂੰ ਵੀ ਜ਼ਾਹਰ ਹੈ ਕਿ ਪਾਕਿਸਤਾਨ ਨੇ ਫੈਸਿਲਿਟੇਟ ਕੀਤਾ। ਠੀਕ ਪਹਿਲਾਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਵੀ ਉੱਥੋਂ ਹੋ ਕੇ ਗਏ ਨੇ ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਪੋਲੀਟੀਕਲ ਸੋਲੂਸ਼ਨ ਹੀ ਹੈ। ਚਾਈਨਾ ਨੇ ਵੀ ਜਿਹੜਾ ਫਰਮ ਲਫ਼ਜ਼ਾਂ ਦੇ ਵਿੱਚ ਤਾਲਿਬਾਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਭਾਈ ਪੋਲੀਟੀਕਲ ਸੋਲੂਸ਼ਨ ਹੀ ਜਿਹੜਾ ਉਹ ਹੈ, ਪਰ ਉਹਨਾਂ ਨੂੰ ਫੁੱਲ ਰੈਕਗਨੀਸ਼ਨ ਦਿੱਤੀ ਕਿ ਤੁਸੀਂ ਪਿਵਟਲ ਫੋਰਸ ਹੋ ਔਨ ਮਿਲਟਰੀ ਐਂਡ ਪੋਲੀਟੀਕਲ ਫਰੰਟ ਦੇ ਉੱਤੇ। ਔਰ ਜਿਹੜਾ ਤਾਲਿਬਾਨ ਡੈਲੀਗੇਸ਼ਨ ਦਾ ਹੈਡ ਸੀ ਉਹਨਾਂ ਨੇ ਕਿਹਾ ਵੀ ਵਿਲ ਨਾਟ ਅਲਾਉ ਐਨੀ ਫੋਰਸ ਟੂ ਯੂਜ਼ ਅਫਗਾਨ ਟੈਰੀਟਰੀ ਟੂ ਡੂ ਐਨੀਥਿੰਗ ਹਾਰਮਫੁਲ ਟੂ ਚਾਈਨਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਬਿਲਕੁਲ ਅਸੀਂ ਅਲਾਉ ਨਹੀਂ ਕਰਾਂਗੇ। ਨਾਲ ਦੀ ਨਾਲ ਉਹਨਾਂ ਨੇ ਚਾਈਨਾ ਨੂੰ ਕਿਹਾ ਕਿ ਵੀ ਤੁਸੀਂ ਪੀਸ ਔਰ ਰੀਕਨਸਟਰਕਸ਼ਨ ਪ੍ਰੋਸੈਸ ਦੇ ਵਿੱਚ ਜ਼ਿਆਦਾ ਵੱਡਾ ਰੋਲ ਅਦਾ ਕਰੋ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਆਉਣ ਵਾਲੇ ਪੀਰੀਅਡ 'ਚ ਜਿਹੜੀ ਪੀਸ ਪ੍ਰੋਸੈਸ ਹੈ ਉਹਦੇ 'ਚ ਚਾਈਨਾ ਦਾ ਪਿਵਟਲ ਰੋਲ ਹੁਣ ਹੋਏਗਾ। ਉਹ ਇਕੱਲਾ ਤਾਲਿਬਾਨ ਨੂੰ ਹੀ ਪਿਵਟਲ ਫੋਰਸ ਨਹੀਂ ਕਹਿ ਰਹੇ, ਉਹਨਾਂ ਨੂੰ ਜਿਹੜਾ ਉਹ ਇਹ ਲੱਗਦਾ ਹੈ ਕਿ ਚਾਈਨਾ, ਔਰ ਇਹ ਵੀ ਭਾਰਤ ਦੇ ਮੂੰਹ ਤੇ ਇੱਕ ਚਪੇੜ ਹੈ ਜਿਹੜਾ ਇਹ ਕਿ ਜੀ ਅਸੀਂ $3 ਬਿਲੀਅਨ ਲਾਇਆ, ਪਾਰਲੀਮੈਂਟ ਬਿਲਡਿੰਗ ਬਣਾਈ, ਅਸੀਂ ਇਹ ਕੀਤਾ ਉਹ ਕੀਤਾ, ਲੇਕਿਨ ਇਨ ਦਾ ਐਂਡ ਸਿਰ ਦੇ ਵਿੱਚ ਵੀ ਸੁਆਹ ਪੈ ਰਹੀ ਹੈ। ਔਰ ਚਾਈਨਾ ਦੱਸ ਰਿਹਾ ਹੈ ਵੀ ਇਕੱਲਾ ਮਿਲੀਟੈਰਲੀ ਨਹੀਂ, ਡਿਪਲੋਮੈਟਿਕਲੀ ਵੀ ਉਹਨਾਂ ਦੇ ਕੋਲ ਕਿੰਨੇ ਕਾਰਡ ਨੇ ਜਿਹਨੂੰ ਉਹ ਕਿੰਨੀ ਕਾਮਯਾਬੀ ਦੇ ਨਾਲ ਪਲੇ ਕਰ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।